ਅੱਜ ਦੋਸਤੋ मैं ਤੁਹਾਨੂੰ ਦੱਸਣਾ ਹੈ ਕਿ ਘਰੋਂ ਬੰਦਾ ਸੁਖੀ ਹੋਵੇ ਤੇ ਕੀ ਹਾਲ ਹੁੰਦਾ ਹੈ ਤੇ ਅਗਰ ਘਰੋਂ ਬੰਦਾ ਨਾ ਸੁਖੀ ਹੋਵੇ ਤੇ ਕੀ ਹਾਲ ਹੁੰਦਾ ਹੈ। ਬਾਦਸ਼ਾਹ ਗੁਜ਼ਰ ਰਿਹਾ ਸੀ ਤੇ ਰਸਤੇ 'ਚ ਜਿਹੜਾ ਨਾ ਮਿਸਤਰੀ ਤੇ ਮਜ਼ਦੂਰ ਲੱਗਾ ਹੋਇਆ ਸੀ। ਮਜ਼ਦੂਰ ਥੱਲੋਂ ਇੱਟ ਫੜਦਾ ਤੇ ਤੀਸਰੀ ਮੰਜ਼ਲ ਤੇ ਸੜਦਾ, ਬੜੇ ਆਰਾਮ ਦੇ ਨਾਲ ਜਿਹੜੀ ਨਾ ਇੱਟ ਪਹੁੰਚ ਜਾਂਦੀ ਤੀਸਰੀ ਮੰਜ਼ਲ ਤੇ ਬਾਦਸ਼ਾਹ ਨੇ ਪੁੱਛਿਆ ਆਪਣੇ ਵਜ਼ੀਰ ਨੂੰ ਕਿ ਕੀ ਗੱਲ ਹੈ, ਬੰਦਾ ਜਿਹੜਾ ਨਾ ਬੜਾ ਅੱਛਾ ਕੰਮ ਕਰਨ ਦਿਆ, ਬੜਾ ਜਿਹੜਾ ਨਾ ਆਰਾਮ ਦੇ ਨਾਲ ਇੱਟ ਤੀਸਰੀ ਮੰਜ਼ਲ ਸੱਟ ਰਿਹਾ। ਤੇ ਵਜ਼ੀਰ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਹੈ, ਜਿਹੜਾ ਨਾ ਘਰੋਂ ਬੜਾ ਸੁਖੀ ਹੈ, ਇਹਨੂੰ ਬੜਾ ਸੁੱਖ ਹੈ, ਇਸ ਵਜ੍ਹਾ ਤੋਂ ਜਿਹੜਾ ਨਾ ਬੜੇ ਆਰਾਮ ਦੇ ਨਾਲ ਇੱਟ ਤੀਸਰੀ ਮੰਜ਼ਲ ਤੱਕ ਪਹੁੰਚਾ ਲੈਂਦਾ ਹੈ। ਤੇ ਬਾਦਸ਼ਾਹ ਨੇ ਕਿਹਾ ਮੈਨੂੰ ਨਹੀਂ ਲੱਗਦਾ ਇੰਜ ਦੀ ਕੋਈ ਗੱਲ ਹੋਵੇ, ਲੇਕਿਨ ਫਿਰ ਵਜ਼ੀਰ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਚੈੱਕ ਕਰਾ ਲਓ, ਇਹੀ ਗੱਲ ਹੈ। ਬਾਦਸ਼ਾਹ ਨੇ ਜਿਹੜਾ ਨਾ ਕੋਈ ਇੱਕ ਅੱਧਾ ਬੰਦਾ ਘੱਲਿਆ, ਚੈੱਕ ਕਰਾਇਆ ਤੇ ਉਹਨੇ ਆ ਕੇ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਸਲਾਮਤ ਤੈਨੂੰ ਘਰੋਂ ਬੜਾ ਸੁੱਖ ਹੈ। ਬਾਦਸ਼ਾਹ ਕਿਹਾ ਕੀ ਮਤਲਬ ਇਹਨੂੰ ਸੁੱਖ ਹੈ? ਤੇ ਕਹਿੰਦਾ ਵਜ਼ੀਰ ਆ ਕੇ ਉਹਨੂੰ ਦੱਸਿਆ ਕਿ ਜਨਾਬ ਜਿਸ ਲਈ ਘਰੋਂ ਜਾਂਦਾ ਨਾ, ਘਰ ਜਾਂਦਾ ਮਜ਼ਦੂਰੀ ਕਰਕੇ ਤੇ ਘਰ ਜਾਂਦਿਆਂ ਇਹਦੀ ਬੇਗਮ ਇਹਦੇ ਵਾਸਤੇ ਜਿਹੜਾ ਨਾ ਰੋਟੀ ਛੋਟੀ ਲਿਆ ਕੇ ਰੱਖਦੀ ਏ, ਤੋਲੀਆ ਲਿਆ ਕੇ ਰੱਖਦੀ ਏ, ਕਹਿੰਦੀ ਜਾਓ ਤੁਸੀਂ ਨਹਾ ਕੇ ਆਓ। ਇਹ ਜਿਵੇਂ ਨਹਾ ਕੇ ਆਉਂਦਾ ਇਹਨੂੰ ਸੋਹਣੇ ਨਵੇਂ ਜਿਹੜਾ ਨਾ ਕੱਪੜੇ ਪ੍ਰੈਸ ਕੀਤੇ ਦਿੰਦੀ ਆ, ਲੋ ਪਾਓ। ਤੇ ਇਸ ਵਜ੍ਹਾ ਤੈਨੂੰ ਘਰੋਂ ਬੜਾ ਸੁੱਖ ਹੈ ਤੇ ਤਾਂ ਜਿਹੜਾ ਨਾ ਬੜਾ ਅੱਛਾ ਕੰਮ ਕਰਦਾ, ਇਹਨੂੰ ਟੈਨਸ਼ਨ ਪਰੇਸ਼ਾਨੀ ਨਹੀਂ। ਬਾਦਸ਼ਾਹ ਨੇ ਕਿਹਾ ਮੈਨੂੰ ਨਹੀਂ ਲੱਗਦਾ ਇਸ ਵਜ੍ਹਾ ਤੋਂ ਇੰਨਾ ਮਤਲਬ ਉੱਚੀ ਇੱਟ ਸੱਟਦਾ ਹੈ। ਤੇ ਫਿਰ ਜਿਹੜਾ ਨਾ ਬਾਦਸ਼ਾਹ ਨੇ ਕਿਹਾ ਕਿ ਚਲੋ ਜਿਹੜਾ ਨਾ ਇਹਦੇ ਮਹੱਲੇ ਦੀਆਂ ਦੋ ਚਾਰ ਜਨਾਨੀਆਂ ਬੁਲਾਓ। ਉਹ ਦੋ ਚਾਰ ਜਨਾਨੀਆਂ ਬੁਲਾਈਆਂ ਤੇ ਪਤਾ ਲੱਗਾ ਜਿਹੜਾ ਨਾ ਜਨਾਨੀਆਂ ਨੂੰ ਕਿਹਾ ਕਿ ਤੁਸੀਂ ਇਹਦੇ ਘਰ ਨਾਲ ਲੜਾਈ ਪਵਾਉਣੀ ਹੁਣ ਕਿਸੇ ਤਰੀਕੇ। ਬੰਦਾ ਗਿਆ ਮਜ਼ਦੂਰੀ ਤੇ ਜਨਾਨੀਆਂ ਪਿੱਛੇ ਟੁਰ ਗਈਆਂ, ਜਾ ਕੇ ਜਨਾਨੀ ਨੂੰ ਕਹਿੰਦੀਆਂ ਨੇ ਤੇਰਾ ਬੰਦਾ ਫਲਾਣੇ ਦੇ ਨਾਲ ਭੈੜਾ ਹੀ, ਤੇਰਾ ਬੰਦਾ ਤੇ ਐ ਨਹੀਂ ਕਰਦਾ ਹੀ, ਤੇਰਾ ਬੰਦਾ ਤੇ ਫਲਾਣੇ ਚੋਗ ਹੀ ਖਲੋਂਦਾ ਹੀ। ਤੇ ਉਹ ਜਿਹੜਾ ਨਾ ਜਿਸਲੇ ਮਜ਼ਦੂਰ ਘਰ ਆਉਂਦਾ ਨਾ ਵਾਪਸ ਤੇ ਉਹਦੀ ਜਨਾਨੀ ਨੇ ਮੂੰਹ ਬਣਾਇਆ ਹੁੰਦਾ ਤੇ ਬਹਾਨੇ ਦੇ ਨਾਲ ਨਾ ਲੜਾਈ ਕਰਦੀ ਹੈ। ਠੀਕ ਹੈ, ਤੇ ਐਂ ਕਰਦਿਆਂ ਜਿਹੜਾ ਨਾ ਜਨਾਬ ਉਹ ਇੱਕ ਦਿਨ ਮਜ਼ਦੂਰ ਚੁੱਪ ਕਰਦਾ, 2 ਦਿਨ 4 ਦਿਨ 10 ਦਿਨ ਗੁਜ਼ਰਦੇ ਨਾ। ਜਿਸਲੇ 10 ਦਿਨ ਗੁਜ਼ਰ ਜਾਂਦੇ ਨੇ ਬਾਦਸ਼ਾਹ ਪੁੱਛਦਾ ਕਿ ਸੁਣਾਓ ਮਜ਼ਦੂਰ ਦਾ ਕੀ ਹਾਲ ਹੈ? ਤੇ ਵਜ਼ੀਰ ਕਹਿੰਦਾ ਬਾਦਸ਼ਾਹ ਸਲਾਮਤ ਉਹ ਤੇ ਜਿਹੜਾ ਨਾ ਕੰਮ ਤੋਂ ਜਾਣਾ ਵੀ ਛੱਡ ਗਿਆ ਹੈ, ਉਹਨੂੰ ਤੇ ਠੇਕੇਦਾਰ ਨੇ ਕੰਮ ਤੋਂ ਛੁੱਟੀ ਕਰਾਤੀ ਹੈ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਬਾਦਸ਼ਾਹ ਸਲਾਮਤ ਉਹਦੇ ਘਰ 'ਚ ਸਕੂਨ ਖਤਮ ਹੋ ਗਿਆ ਸੀ, ਇਸ ਵਜ੍ਹਾ ਤੋਂ ਬੜਾ ਪਰੇਸ਼ਾਨ ਰਹਿੰਦਾ ਸੀ, ਕੰਮ ਤੇ ਜਾਂਦਾ ਸੀ ਤੇ ਇੱਟ ਸੜਦਾ ਸੀ ਨਾ ਤੇ ਪਹਿਲੀ ਮੰਜ਼ਿਲ ਤੱਕ ਵੀ ਬੜੀ ਮੁਸ਼ਕਿਲ ਨਾਲ ਜਾਂਦੀ ਸੀ ਤੇ ਠੇਕੇਦਾਰ ਨੇ ਇਸ ਵਜ੍ਹਾ ਤੋਂ ਉਹਨਾਂ ਨੂੰ ਛੁੱਟੀ ਕਰਵਾ ਦਿੱਤੀ ਹੈ। ਤੇ ਫਿਰ ਬਾਦਸ਼ਾਹ ਕਿਹਾ ਯਾਰ ਗੱਲ ਬਿਲਕੁਲ ਤੇਰੀ ਠੀਕ ਹੈ ਕਿ ਬੰਦੇ ਨੂੰ ਅਗਰ ਘਰੋਂ ਸਕੂਨ ਹੋਵੇ ਨਾ ਤੇ ਫਿਰ ਬੰਦਾ ਜਿਹੜਾ ਨਾ ਬੜੇ ਆਰਾਮ ਦੇ ਨਾਲ ਕੰਮ ਕਰਦਾ, ਉਹਨੂੰ ਟੈਨਸ਼ਨ ਪਰੇਸ਼ਾਨੀ ਨਹੀਂ ਹੁੰਦੀ। ਠੀਕ ਹੈ, ਤੇ ਮੇਰੀ ਭੈਣੋ ਤੁਹਾਨੂੰ ਗੱਲ ਸੁਣਾਉਣ ਦਾ ਮਕਸਦ ਇਹ ਵੇ ਕਿ ਆਪਣੇ ਬੰਦਿਆਂ ਨੂੰ ਤੰਗ ਨਾ ਕਰਿਆ ਕਰੋ, ਘਰ ਦੇ ਵਿੱਚ ਸਕੂਨ ਰੱਖਿਆ ਕਰੋ ਤਾਂ ਕਿ ਤੁਹਾਡੇ ਬੰਦੇ ਜਿਹੜੇ ਨਾ ਬਾਹਰ ਸਕੂਨ ਦੇ ਨਾਲ ਮਿਹਨਤ ਮਜ਼ਦੂਰੀ ਕਰਕੇ ਤੁਹਾਡੇ ਵਾਸਤੇ ਅੱਛਾ ਕਮਾ ਕੇ ਲਿਆਉਂਦੇ ਨੇ। ਜੇ ਅਗਰ ਤੁਸੀਂ ਉਹਨੂੰ ਘਰਾਂ 'ਚ ਟੈਨਸ਼ਨਾਂ ਦਿਓਗੀਆਂ, ਪਰੇਸ਼ਾਨੀਆਂ ਪਾਓਗੀਆਂ ਤੇ ਉਹ ਇੰਜ ਜਿਹੜਾ ਨਾ ਉਹਨਾਂ ਦਾ ਕੰਮ 'ਚ ਵੀ ਦਿਲ ਨਹੀਂ ਲੱਗੇਗਾ, ਉਹ ਪਰੇਸ਼ਾਨ ਰਹਿਣਗੇ ਤੇ ਆਪਣਾ ਕੰਮ ਠੀਕ ਤਰੀਕੇ ਨਾਲ ਨਾ ਕਰ ਸਕਣਗੇ। ਇਸ ਵੀਡੀਓ ਨੂੰ ਅੱਗੇ ਵੀ ਜਿਹੜਾ ਨਾ ਦੋਸਤੋ ਸ਼ੇਅਰ ਕਰੋ, ਉਹਨਾਂ ਔਰਤਾਂ ਦੇ ਨਾਲ ਸ਼ੇਅਰ ਕਰੋ ਜਿਹੜੀਆਂ ਜਿਹੜਾ ਨਾ ਘਰ ਦੇ ਲੜਾਈਆਂ ਪਾਉਂਦੀਆਂ ਨੇ ਤੇ ਉਹ ਮਜ਼ਦੂਰ ਵਿਚਾਰੇ ਜਿਹੜਾ ਨਾ ਕੰਮ ਵੀ ਨਹੀਂ ਕਰ ਸਕਦੇ ਤੇ ਇਹਦੇ ਕਰਕੇ ਜਿਹੜਾ ਨਾ ਉਹ ਫਿਰ ਸਾਰਾ ਪਰੇਸ਼ਾਨ ਰਹਿੰਦੇ ਨੇ, ਕੰਮ ਤੇ ਜਾ ਕੇ ਵੀ ਪਰੇਸ਼ਾਨ ਰਹਿੰਦੇ ਨੇ, ਸਖਤ ਸਰਦੀਆਂ ਦੇ ਵਿੱਚ ਤੁਹਾਡੇ ਵਾਸਤੇ ਮਜ਼ਦੂਰੀਆਂ ਕਰਦੇ ਨੇ। ਅੱਲਾ ਹਾਫਿਜ਼।